ਦਰਿਆ ਰਾਵੀ ਇਹਦਾ ਪਾਣੀ ਜਿਹੜਾ ਸੀ ਉਹ ਥੱਲੇ ਸੀ ਤੇ ਖੂਨ ਉੱਤੇ ਹੁੰਦਾ। ਇੰਨੀ ਕਤਲੋਗਰਤ ਹੋਈ ਸੀ। ਮੈਂ ਨਾ ਕਿ ਕੋਈ ਨੰਬਰਦਾਰ ਸੀ ਹਰੀ ਸਿੰਘ ਸੀ ਉਹਦਾ ਨਾਂ। ਹਰੀ ਸਿੰਘ। ਮੈਂ ਰਾਤ ਨੂੰ ਸੁੱਤਾ ਸੀ ਕਿ ਨਾ ਤੇ ਫਿਰ ਕੇ ਸਾਰੇ ਪਿੰਡਾਂ ਜਾਂਦਾ ਹੀ। ਅੱਛਾ, ਰਾਤ ਨੂੰ ਖਾਬਾਂ ਵਿੱਚ ਹਾਂ ਆਪਣੇ ਚੜ੍ਹਦੇ ਪੰਜਾਬ ਵੇਖ ਕੇ ਆਉਂਦੇ। ਇੰਡੀਆ ਵਾਲਾ ਪਿੰਡ ਹੈ ਸਾਰਾ ਬੰਦੇ ਰਹਿੰਦੇ। ਹਾਂ ਸਾਰਾ। अस्सलाम वालेकुम नाज़रीन, तुसी वेख रहे हो यूट्यूब चैनल मेरा पिंड मेरा पंजाब। तो मैं तुहाडा होस्ट मोहम्मद तनवीर, मेरे नाल भाई अकरम साहब। नाज़रीन 1947 वेलियां दी अजाड़ियां दी एक नवी वीडियो लैके तुहाडे रूबरू हाज़र हाँ। बजुर्ग साडे नाल मौजूद ने, इन्हां नूं पुछदे इन्हां दी कहानी इन्हां दी ज़बानी जी। अस्सलाम वालेकुम जी बजुर्गो, अस्सलाम वालेकुम। वालेकुम ठीक ठाक जी, अल्लाह का करम है। अपना नाम की बजुर्गो? बशीर। तुहाडे वाल साहब दा नाम की सी? इस्माइल जी। दादा जी दा? दादा जी ना ही ईदा। इद्दा ईदा इद्दा इद्दा। अच्छा अच्छा, सही है। बजुर्गा जिहड़ा पिंड इत्थे बैठा पिंड दा नाम की ऐस दा? सी हो गया। सी ओ के, सही है। ਇਹਦੇ ਆਲੇ ਦੁਆਲੇ ਬਜ਼ੁਰਗੋ ਪਿੰਡ ਕਿਹੜੇ ਕਿਹੜੇ ਨੇ? ਆਲੇ ਦੁਆਲੇ ਵਾਲੇ ਪਿੰਡ ਤੁਹਾਡੇ ਪਿੰਡ ਦੇ ਆਲੇ ਦੁਆਲੇ ਕੋਈ 2-4? 10 ਮਿੰਟ। ਹਾਂਜੀ। ਆ ਜੇ ਧੁੰਨੀ ਅੱਛਾ ਜੀ। ਐਸ ਬੰਨੇ। ਹਾਂ ਹਾਂ। ਇੱਧਰ ਆ ਵਿੰਨੀ, ਉਹ ਮਦਨ ਫਿੱਲਾ। ਅੱਛਾ ਜੀ। ਇੱਧਰ ਨੇ ਜਾਇ ਤੇ ਹਾਂ ਹਾਂ। ਉਹ ਜੇ ਜੱਲਣ ਉਹ ਸਾਡੇ ਤੋਂ ਦੂਰ ਆ। ਸਹੀ ਹੈ। ਉਹ ਜੱਲਣ ਦੇ ਸਾਹਮਣੇ ਹੋ ਜਾਂਦਾ ਨਜ਼ਰ ਆਉਂਦਾ ਜਿਹਦੇ ਖੰਭੇ ਦੇ। ਆਹੋ ਜੱਲਣ ਨਹੀਂ ਹੁੰਦਾ। ਜੱਲਣ। ਬਜ਼ੁਰਗੋ ਤੁਹਾਡਾ ਇੱਥੋਂ ਦਾ ਜ਼ਿਲ੍ਹਾ ਕਿਹੜਾ? ਇੱਥੋਂ ਵਾਲਾ? ਹਾਂਜੀ। ਗੁਜਰਾਂਵਾਲਾ। ਅੱਛਾ, ਗੁਜਰਾਂਵਾਲੇ ਚ ਆ। ਨਹੀਂ ਹਫਸਾਬਾਦ ਹੁਣ ਤੇ ਜਿਹੜਾ ਹਫਸਾਬਾਦ ਬਣ ਗਿਆ, ਪਹਿਲਾਂ ਗੁਜਰਾਂਵਾਲਾ ਹੁੰਦਾ। ਅੱਛਾ, 47 ਟਾਈਮ ਦੀ ਤੁਸੀਂ ਗੱਲ ਕੀਤੀ ਕਿ ਪਹਿਲੇ ਗੁਜਰਾਂਵਾਲਾ ਸੀ, ਹੁਣ ਜਿਹੜਾ ਹਫਸਾਬਾਦ ਹੋ ਗਿਆ। ਬਜ਼ੁਰਗੋ ਤੁਹਾਡੇ ਕੋਲ ਗੱਲਾਂ ਪੁੱਛੀਆਂ 47 ਟਾਈਮ ਦੀਆਂ। ਹੁਣ ਤੁਸੀਂ ਦੱਸੋ ਤੁਹਾਡਾ ਇੰਡੀਆ ਵਿੱਚ ਪਿੰਡ ਕਿਹੜਾ ਸੀ ਆਪਣਾ? ਚਾੜਪੁਰ ਦਰਿਆ ਦੇ ਕੰਢੇ ਤੇ। ਹਾਂ, ਦਰਿਆ ਰਾਵੀ ਦੇ ਕੰਢੇ ਤੇ ਸੀ। ਚਾੜਪੁਰ ਹੈ? ਹਾਂ ਚਾੜਪੁਰ। ਅੱਛਾ ਅੱਛਾ। ਤੇ ਉੱਥੋਂ ਦੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਹਨ ਤੁਹਾਡੇ ਪਿੰਡ ਦੇ? ਉਧਰ ਲਾਗੇ ਗੱਗੂਮਾਲ, ਅੱਛਾ ਕੱਲੋਮਾਲ ਅੱਛਾ ਜੀ। ਤੇ ਇੱਕ ਹੁੰਦਾ ਸੀ ਚਮਿਆਰੀ। ਚਮਿਆਰੀ ਵੀ ਤੁਹਾਡੇ ਲੱਗੀ ਸੀ? ਹਾਂ ਚਮਿਆਰੀ, ਅੱਛਾ ਅੱਛਾ, ਸਹੀ ਹੈ। ਜਿੱਥੋਂ ਦੀ ਲੂਣਾ ਹੋਈ ਆ ਕਿ ਨਹੀਂ? ਮੈਨੂੰ ਪਤਾ ਲੱਗ ਗਿਆ ਚਮਿਆਰੀ। ਅਸੀਂ ਇੰਟਰਵਿਊ ਕੀਤਾ ਕਿ ਬਾਬੇ ਦਾ ਉਹ ਚਮਿਆਰੀ ਦਾ ਸੀ। ਇਹ ਤਾਂ ਮਨ ਵਾਲੇ ਅਸੀਂ ਕਰ ਗਏ ਹਾਂ, ਕੋਟਵਾਰ ਪਿੰਡ ਸੀ ਤਾਂ ਮੈਂ ਤੁਹਾਨੂੰ ਗਿਆ ਚਮਿਆਰੀ ਵੀ ਉੱਥੇ ਸੀ। ਚਮਿਆਰੀ। ਅੱਛਾ ਅੱਛਾ। ਤੇ ਬਜ਼ੁਰਗੋ ਉੱਥੇ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਆਪਣਾ? ਅੰਮ੍ਰਿਤਸਰ। ਅੰਮ੍ਰਿਤਸਰ। ਤੇ ਤਹਿਸੀਲ ਕਿਹੜੀ ਲੱਗਦੀ ਸੀ ਤੁਹਾਨੂੰ? ਤਹਿਸੀਲ ਵੀ ਅੰਮ੍ਰਿਤਸਰ ਹੀ ਸੀ। ਅਜਨਾਲਾ। ਅਜਨਾਲਾ? ਹਾਂ ਤਹਿਸੀਲ ਅਜਨਾਲਾ ਸੀ, ਜ਼ਿਲ੍ਹਾ ਤੁਹਾਡਾ ਅੰਮ੍ਰਿਤਸਰ ਸੀ। ਇੰਜੀ ਨਾ ਵੱਡਿਓ। ਇੰਜੀ ਆ। ਤੇ ਬਜ਼ੁਰਗੋ ਜਦੋਂ ਜਾੜੇ ਹੋਏ ਨੇ ਤੁਸੀਂ ਉੱਧਰੋਂ ਇੱਧਰ ਹਿਜਰਤ ਕਰਕੇ ਆਏ ਜੇ, ਤੁਸੀਂ ਕਿੱਡੇ ਕੁ ਸੋ ਦੋ? ਮੈਂ 13.5 ਸਾਲਾਂ ਦਾ। 13.5 ਸਾਲ ਦੇ ਹੋ? ਇਹ ਤੁਹਾਨੂੰ ਸੰਭਾਲ ਸਾਰੀ ਉਹ ਜਿਹੜਾ ਨਕਸ਼ਾ ਤੁਹਾਡੇ ਜ਼ਿਹਨ 'ਚ ਸਾਰਾ ਹੈ? ਨਕਸ਼ਾ ਕਰਦਾ ਉਹ ਤੇ ਇੰਜੀ ਗੱਲ ਸੁਣੋ ਮੇਰੀ। ਹਾਂਜੀ। ਤੁਸੀਂ ਕਰੋਗੇ ਗੁੱਸਾ। ਕਿਉਂ ਗੁੱਸਾ ਕਾਤੋਂ ਕਰ? ਬਾਬੇ ਅਸੀਂ ਨਹੀਂ ਮੈਂ ਤੁਹਾਨੂੰ ਦੱਸਣਾ। ਹਾਂਜੀ ਹਾਂਜੀ। ਅਸੀਂ ਜਿਹੜੇ ਮੁਸਲਮਾਨ ਆ ਕਿ ਨਹੀਂ, ਹਾਂਜੀ। ਗੱਦਾਰ ਆ। ਕਿਵੇਂ ਬਾਬੇ? ਮੈਂ ਤੁਹਾਨੂੰ ਦੱਸਣਾ। ਹਾਂਜੀ। ਸਾਡੇ 700 ਰਾਈਫਲ ਬਾਬੇ ਨੇ ਨਾ ਲੈ ਕੇ ਦਿੱਤੀ ਸੀ ਕਿ ਇਹ ਸਾਰੇ ਮੁਸਲਮਾਨਾਂ ਦੀ ਤਕਸੀਮ ਕਰਨੀ ਹੈ। ਬਾਬੇ ਕਹਦੇ ਮੈਨੇ? ਹਾਂ। ਅੱਛਾ। 750 ਰਾਈਫਲ ਥੋੜੀ ਨਹੀਂ ਹੁੰਦੀ ਪੱਕੀਆਂ। ਇਹਨਾਂ ਭੈਣ ਚੋਦਾਂ ਨੇ ਇੱਕ ਕਟਾਰੀ ਹੁੰਦੀ ਸੀ, ਟਾਰੀ ਪਿੰਡ। ਬਾਬੇ ਮੁਸਲਮਾਨ ਆਪਣੇ ਆਪ ਨੂੰ ਗਾਲਾਂ ਕੱਢੀ ਜਾਂਦੇ। ਆਹੋ ਕੱਢਣ ਦੇ। ਅੱਛਾ, ਕੱਢ ਲਓ ਜੀ। ਅਟਾਰੀ ਹੁੰਦੀ ਸੀ, ਉਹ ਅੰਮ੍ਰਿਤਸਰ ਦੇ ਵਿਚਕਾਰ ਹੁੰਦੀ ਸੀ। ਅੱਛਾ ਜੀ। ਉਹਨਾਂ ਉੱਥੋਂ ਅੰਮ੍ਰਿਤਸਰ ਸੀ ਤੇ ਉੱਥੇ ਹੀ ਉਹਨਾਂ ਲਾਹੌਰ ਸੀ। ਅੱਛਾ। ਇਹਨਾਂ ਸਾਰੀਆਂ ਸਿੱਖਾਂ ਨੂੰ ਦਿੱਤੀਆਂ, ਰਾਈਫਲਾਂ ਮੁਸਲਮਾਨ ਨੂੰ ਇੱਕ ਨਹੀਂ ਦਿੱਤੀ। ਜਦੋਂ ਉਜੜੇ ਨੇ ਕਿ ਨਹੀਂ, ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦੇ ਕੋਲ ਪੈਸੇ ਵੀ ਨੇ ਤੇ ਰਾਈਫਲਾਂ ਦੇ ਅੱਗੇ ਉਹਨਾਂ ਨੇ ਸਿੱਖਾਂ ਨੂੰ ਦਿੱਤੀਆਂ ਹਨ। ਸਿੱਖਾਂ ਨੇ ਨਾਲੇ ਉਹਨਾਂ ਦੇ ਪੈਸੇ ਖੋਏ, ਨਾਲੇ ਉਹਨਾਂ ਦੇ ਸਾਰੇ ਜੀ ਮਾਰੇ। ਆ ਗਈ ਨਾ ਅੱਗੇ। ਸਾਡੇ 700 ਰਾਈਫਲ ਜਿਹੜੀ ਹੈ ਕਿ ਨਹੀਂ, ਉਹ ਕਿਉਂਕਿ ਇੰਨੇ ਪਿੰਡਾਂ 'ਚ ਆ ਹੀ ਜਾਂਦੀ ਹੈ ਨਾ। ਹੁਣ ਤੇ ਘਰ ਘਰ ਰਾਈਫਲਾਂ ਨੇ। ਜਦੋਂ ਉਦੋਂ ਇੱਕ ਸਾਡੇ ਪਿੰਡ ਨਾ ਇੱਕ ਬੰਦੇ ਕੋਲ ਹੁੰਦੀ ਸੀ ਇੱਥੇ ਦਿਨਾਲੀ ਰਾਈਫਲ, ਤੇ ਉਹ ਨਹਿਰ 'ਤੇ ਪਹਿਰਾ ਲੱਗਦਾ ਹੁੰਦਾ ਸੀ ਤੇ ਉਹਨੂੰ ਉੱਥੇ ਰੋਜ਼ ਹੀ ਖੜਦੇ ਹਾਂ। ਮੌਲਵੀ ਅਹਿਮਦੀਨ ਨੂੰ ਬਈ ਦੇਖਿਆ ਅਹਿਮਦੀਨ? ਦੇਖਿਆ ਬਾਬਾ। ਉਹ ਹਾਰ ਕੇ ਆਖ ਕੇ ਆਉਂਦਾ ਮੈਂ ਰਾਈਫਲ ਜਮ੍ਹਾਂ ਕਰਾ, ਮੈਂ ਰਾਈਫਲ ਜਮ੍ਹਾਂ ਕਰਾ ਦੇਣਾ, ਮੇਰੇ ਕੋਲ ਰੋਜ਼ ਨਹੀਂ ਮਿਲਿਆ ਜਾਂਦਾ। ਆਪਣਾ ਪਿੰਡ ਕਿੱਡਾ ਸੀ ਬਜ਼ੁਰਗੋ? ਛੋਟਾ ਸੀ। ਵੱਡੇ ਮੈਂ ਕਹਿ ਰਿਹਾ ਪਿੰਡ ਕਿੱਡਾ ਸੀ? ਯਾਨੀ ਘਰ 200 300? ਨਾ 200 300 ਨਹੀਂ। ਅੱਛਾ।
ਮਰ ਕੇ ਆ ਜਾਏਗਾ 80-90 ਹੁਣ ਤੇ ਅੱਛਾ ਅੱਛਾ ਐਡਾ ਕੁ ਸੀ। ਛੋਟਾ ਸੀ। ਅੱਛਾ ਤੇ ਬਾਬੇ ਆਪਣੇ ਪਿੰਡ ਵਿੱਚ ਮੁਸਲਮਾਨ ਤੇ ਹੋਰ ਸਿੱਖ ਸਰਦਾਰ ਹਿੰਦੂ ਖੱਤਰੀ ਕੋਈ ਹੈ ਸਨ ਘਰ ਕੋਈ? ਸਾਰੇ ਘਰ ਵਾਲੇ ਬੱਚੇ ਹਨ। ਅੱਛਾ ਖੱਤਰੀ ਖੁਤਰੀ ਹੈ ਸਨ? ਖੱਤਰੀ ਵੀ ਆ ਸਨ, ਹਾਂਜੀ ਸਿੱਖ ਵੀ ਸਨ, ਅੱਛਾ ਮੁਸਲਮਾਨ ਵੀ ਸਨ। ਕੋਈ ਸਿੱਖਾਂ ਸੁੱਖਾਂ ਦੇ ਨਾਂ ਯਾਦ ਨੇ ਉੱਥੋਂ ਦੇ? ਨਹੀਂ ਹੁਣ ਤਾਂ ਭੁੱਲ ਗਏ। ਇੱਕ ਅੱਧੇ ਦਾ ਬਾਬੇ ਜ਼ੋਰ ਲਾ ਕੇ ਜਰਾ ਦੇਣ ਦੇ ਦੱਸੋ, ਸ਼ਾਇਦ ਕੋਈ ਆ ਜੀ ਯਾਦ। ਨਹੀਂ ਕੋਈ ਨਹੀਂ ਯਾਦ। ਕਿਸੇ ਖੱਤਰੀ ਦਾ ਨਾਂ ਯਾਦ ਹੋਵੇ? ਖੱਤਰੀ ਲੜੇ ਨਾਮ ਹੁੰਦਾ ਹੈ ਜੀ। ਰਲੇ ਰਾਮ? ਆਓ ਅੱਛਾ ਉਹ ਵਿਆਜੀ ਬੜਾ ਹੁੰਦਾ ਹੈ ਖੱਤਰੀ ਲੜੇ ਰਾਮ। ਅੱਛਾ ਅੱਛਾ ਉਹ ਐਤਨੇ ਮੁੰਡਿਆਂ ਦੇ ਆਪਣੇ ਪਿਓ ਨੂੰ ਹਾਂਜੀ ਹਾਂਜੀ ਬਾਪੂ ਆਖਿਆ ਤੇਰਾ ਅਸੀਂ ਕਰਜ਼ਾ ਲਾ ਦੇਣਾ ਸਾਰਾ, ਸਾਨੂੰ 2 ਪੀਪੇ ਘਿਓ ਦੇ। ਉਹ ਕਹਿੰਦਾ ਉਹ ਕਿਸ ਤਰ੍ਹਾਂ? ਆਂਦੇ ਉਹ ਦੱਸਾਂਗੇ ਫਿਰ। ਆਂਦਾ 2 ਪੀਪੇ ਘਿਓ ਦੇ ਦੇਣਾ ਬਈ। ਆਂਦੇ ਖੱਤਰੀ ਨੂੰ ਸੱਦ ਤੇ ਉਹਨੂੰ ਆਖ ਵੀ ਜੋ ਬਈ ਖਾਤਾ ਨਹੀਂ ਉਹਨੇ ਦੇਵੇ, ਮੇਰੇ ਵੱਲ ਮਖਾ ਦਿਓ ਜਰਾ ਰੁਕ ਥੋੜ੍ਹਾ। ਉਹ ਨਾ ਲਈ ਆਵੇ। ਹਾਂਜੀ ਹਾਂਜੀ ਉਹ ਲਈ ਆਇਆ ਹਾਂਜੀ ਹਾਂਜੀ ਤੇ 2 ਮੁੰਡਿਆਂ ਨੇ ਖਲੋਤੇ, ਇੱਕ ਜਣੇ ਆ ਖਲੋਤਾ ਤੇ ਇੱਕ ਇੱਧਰ। ਹਾਂਜੀ ਹਾਂਜੀ ਉਹ ਆਖਿਆ ਇਹਨੇ ਸਾਨੂੰ ਬੁੱਢ ਕਰ ਛੱਡਿਆ, ਇਹਨੂੰ ਭੈਣ ਚੋਦ ਨੇ ਕਤਲ ਕਰ ਦਿਓ, ਅੱਛਾ ਕਤਲ ਕਰ ਦਿਓ। ਖੱਤਰੀ ਵਿਆਜ ਬੜਾ ਲੈਂਦੇ ਹਨ। ਸੂਦ ਆ ਸੂਦ ਤੇ ਹੁਣ ਜੀ ਮੁਸਲਮਾਨ ਹੁਣ ਕਿਹੜਾ ਨਹੀਂ ਲੈਂਦੇ? ਮੁਸਲਮਾਨ ਤੇ ਉਹਨਾਂ ਚੌਣਾ ਹਾਂ ਲੈਂਦੇ। ਉਹਨਾਂ ਨੂੰ 4 ਗੁਣਾ ਅੱਗੇ ਆ ਅਸੀਂ ਹਾਂ ਅੱਲਾ ਪਾਕ ਦੇ ਹੱਥ। ਅੱਛਾ ਜੀ ਉਹ ਜਨਾਬ ਚੱਲਦਿਆਂ ਆ ਤੁਸੀਂ ਗੱਲ ਕਰਦੇ ਪਏ ਕਿ ਉਹਨਾਂ ਕਹਾ ਤੇਰਾ ਕਰਜ਼ਾ ਲਾ ਦੇਣਾ 2 ਪੀਪੇ ਘਿਓ। 2 ਪੀਪੇ ਘਿਓ। ਆਹੋ ਉਹ ਆਂਦਾ ਵੀ ਇਹਨੇ ਨਾ ਕਰਜ਼ਾ ਤੇ ਲੈ ਜਾ, ਚੰਗੀ ਗੱਲ ਆ। ਆਖੇ ਬਾਬੂਲਾ ਉਹਨੂੰ ਛੱਡੋ, ਉਹਨੂੰ ਆਖੋ ਵਹੀ ਖਾਤਾ ਲਈ ਆਵੇ। ਅੱਛਾ ਵਹੀ ਖਾਤਾ ਲਈ ਆਵੇ। ਉਹ ਇੱਕ ਆਹ ਮੁੰਡਾ ਨਹੀਂ ਖਲੋਤਾ ਤੇ ਇੱਕ ਇੱਧਰ ਖਲੋਤਾ ਸੀ, 2 ਭਰਾ ਸਨ। ਅੱਛਾ ਉਹ ਆਖੇ ਇਹਨੂੰ ਬੁਰਦ ਭੈਣ ਚੋਦ ਨੂੰ ਕਤਲ ਕਰ ਦਿਓ, ਇਹਨੇ ਸਾਨੂੰ ਬੁਰਦ ਕਰ ਦਿੱਤਾ। ਉਹ ਦੂਜਾ ਆਖੇ ਨਹੀਂ ਉਹ ਸਾਡਾ ਸ਼ਾਹ ਆ। ਉਹ ਆਂਦਾ ਸ਼ਾਹ ਦਾ ਦਿਨ ਛੱਡ ਦੇ, ਜੇ ਮੁੜ ਕੇ ਆਵੇ ਤੇ ਇਹਨੂੰ ਭੈਣ ਚੋਦ ਨੂੰ ਕਤਲ ਕਰਨਾ। ਸਹੀ ਹੈ। ਉਹ ਆਂਦਾ ਮੈਂ ਮੁੜ ਕੇ ਆਉਂਦਾ ਹੀ ਨਹੀਂ। ਬਾਬੇ ਤੇ- ਚੂੜ ਵੀ ਹੈ ਸਭ ਤੋਂ ਚੂੜੇ ਸਾਈ ਜੀ ਨੂੰ ਕਿੰਨੇ ਤੁਹਾਡੇ ਪਿੰਡ 'ਚ? ਉੱਧਰ ਜਾ ਸਾਰੇ ਠਹਿਸਨ ਚੂੜੇ। ਅੱਛਾ ਉਹਨਾਂ ਦਾ ਨਾਮ ਹੀ ਬਜ਼ੁਰਗੋ ਦੱਸ ਦਿਓ, ਕੋਈ ਯਾਦ ਕਿਸੇ ਦਾ? ਇੱਕ ਕੱਲੂ ਚੂੜਾ ਹੁੰਦਾ ਸੀ, ਉਹਦਾ ਨਾਂ ਯਾਦ ਆ। ਕੱਲੂ? ਕੱਲੂ ਅੱਛਾ ਚੂੜਾ। ਸਾਡੇ ਨਾ ਆ ਜਿਹੜੀ ਤੁਸੀਂ ਮਕਈ ਆ ਗਈ ਨਹੀਂ, ਇਹ ਮਕਈ ਬੜੀ ਹੁੰਦੀ ਹੈ। ਅੱਛਾ ਤੇ ਕੱਲੂ ਚੂੜਾ 4.5 ਮਣ ਦੀ ਪੰਡ ਚੁੱਕ ਕੇ ਤੇ ਪੌੜੀਆਂ ਤੇ ਚੜ੍ਹਦਾ ਹੁੰਦਾ ਸੀ ਵੀ ਜੇ ਤਾਂ ਟੁੱਟ ਗਈ ਨਾ ਪੌੜੀ ਤੇ ਮੈਨੂੰ ਲੱਗ ਗਈ ਸੱਟ। ਪੌੜੀ ਦੇ ਡੰਡੇ ਤਗੜੇ ਰੱਖਿਆ ਜੀ। ਉਹ ਵੀ ਜਵਾਨ ਵੀ ਬੜੇ ਬੜੇ ਹਨ। ਹੁਣ ਤੇ ਤੁਹਾਡੇ ਪਿੰਡ ਦੇ ਕੋਈ ਉੱਥੋਂ ਦੇ ਸਿੱਖ ਵੀ ਜਵਾਨ ਸਭਾ ਵਾ? ਸਭ ਬੜੇ ਕੋਈ ਬੜੇ ਜਵਾਨ ਬਾਬੇ ਆਪਣੇ ਪਿੰਡ ਵਿੱਚ ਮਸਜਿਦ ਹੈ ਸੀ? ਇਨਸ਼ਾਅੱਲਾ ਇੱਕ ਦੂਜੇ ਨੂੰ 2 ਇੱਕ ਮਸਜਿਦ ਸੀ? 2 ਦੋਵੇਂ ਕੱਚੀਆਂ? ਨਹੀਂ ਪੱਕੀਆਂ। ਪਹਿਲਾਂ ਕੱਚੀਆਂ ਹਨ, ਮੁੜ ਕੇ ਪੱਕੀਆਂ ਬਣ ਗਈਆਂ। ਤੁਹਾਡੇ ਉੱਥੇ ਹੁੰਦੀਆਂ ਪੱਕੀਆਂ ਹੋ ਗਈਆਂ ਸੀ ਨਾ? ਹਾਂ ਅੱਛਾ ਅੱਛਾ ਹਾਂ। ਤੇ ਬਾਬੇ ਸਿੱਖਾਂ ਦਾ ਗੁਰਦੁਆਰਾ ਵੀ ਹੈ ਸੀ ਉੱਥੇ? ਬਿਲਕੁਲ ਸਿੱਖਾਂ ਦੇ ਗੁਰਦੁਆਰੇ ਵੀ ਆਏ। ਅੱਛਾ ਆਪਣਾ ਘਰ ਕਿੱਥੇ ਘਰ ਸੀ ਮਸਜਿਦ ਦੇ ਲਾਗੇ ਤਾਗੇ ਕਿਹੜੇ ਪਾਸੇ ਤੁਹਾਡਾ? ਐਨਸੀ ਮਸੀਤ ਤੋਂ ਜਿਵੇਂ ਨਾ ਉਹ ਮਸਜਿਦ ਦਾ ਖੰਭਾ। ਹਾਂ ਹਾਂ ਮਸਜਿਦ ਦਾ ਮਨਾਰ ਹੈ ਜੀ ਨਾ? ਹਾਂ ਮਨਾਰ ਹੈ। ਜਿਹੜੀ ਤੁਹਾਡੇ ਗੁਆਂਢ ਸੀ ਮਸਜਿਦ? ਹਾਂ ਆਪਣਾ ਘਰ ਪਿੰਡੋਂ ਕਿਹੜੇ ਸਾਈਡ ਤੇ ਭਲਾ ਚੜ੍ਹਦਾ ਸੀ ਲੈਂਦਾ ਸੀ? ਦੱਖਣ ਪਹਾੜ ਕਿਹੜਾ ਪਾਸਾ ਸੀ ਪਤਾ? ਪਹਾੜ ਪਾਸੇ ਸੀ ਤੁਹਾਡਾ? ਪਹਾੜ ਪਾਸੇ ਤੁਹਾਡਾ ਘਰ ਬਾਬੇ ਕੱਚਾ ਸੀ ਆਪਣਾ ਘਰ? ਬਿਲਕੁਲ ਮੈਂ ਆਖਾਂ ਮਹਿਲ ਸੀ ਹੁੰਦੇ ਸਾਰਿਆਂ ਦੇ ਕੱਚੇ ਸਨ। ਹਾਂਜੀ ਹਾਂਜੀ ਜਿਵੇਂ ਹੁਣ ਵੇਖੋ ਨਾ, ਹੁਣ ਸਾਰਿਆਂ ਦੇ ਪੱਕੇ ਨੇ, ਕੋਠੀ ਕਿਸੇ ਕਿਸੇ ਕੋਲ ਇੰਝ ਹੀ ਸਨ, ਉਦੋਂ ਬਹੁਤੇ ਕੱਚੇ ਸਨ, ਕਿਸੇ ਦਾ ਪੱਕਾ ਸੀ। ਹੁਣ ਵੀ ਤੁਹਾਨੂੰ ਨਾ ਇਧਰ ਕਿਤੇ ਲੱਭ ਜਾਏ ਕੱਚਾ ਮਕਾਨ ਲੱਭ ਜਾਏ, ਇਲਾਕੇ ਪੂਰੇ ਫਿਰ ਕੇ ਵੇਖ ਲਓ ਤੁਹਾਨੂੰ ਕੱਚਾ ਮਕਾਨ। ਆ ਸਾਡਾ ਛੋਟਾ ਜਿਹਾ ਪਿੰਡ ਨਹੀਂ, ਇੱਥੇ ਮੇਰਾ ਖਿਆਲ ਬਾਹਰਲੇ ਕੰਧਾਂ ਨੇ 1-2 ਕੱਚੀਆਂ, ਕਿਉਂ ਇੰਝ ਹੀ ਹੈ ਨਾ। ਬਾਕੀ ਸਾਰੇ ਪਿੰਡ ਜਦੋਂ ਅਸੀਂ ਆਏ ਆ ਕਿ ਨਹੀਂ। ਅੱਛਾ ਬਾਬਾ ਜੀ ਹੁਣ ਉੱਥੋਂ ਦੀ ਸਾਨੂੰ ਥੋੜ੍ਹੀਆਂ ਗੱਲਾਂ ਸੁਣਾਓ, ਥੋੜ੍ਹੀਆਂ ਜਿਹੀਆਂ ਬਸ ਹੋਰ, ਕਿ ਤੁਹਾਡੇ ਉੱਥੇ ਕੀ ਕਰਦੇ ਹੈ ਵੱਡੇ ਤੁਹਾਡੇ ਅੱਬੇ ਜੀ ਤੁਹਾਡੇ ਦਾਦਾ ਜੀ ਕੀ ਕਰਦੇ ਹੁੰਦੇ ਹਨ? ਕੰਮ ਕੀ ਸੀ ਤੁਹਾਡਾ ਪਿੰਡ 'ਚ? ਵਾਈ ਵਾਹੀ ਕਰਦੇ ਸੀ? ਖੇਤੀ। ਆਪਣੀ ਜ਼ਮੀਨ ਸੀ?
ਆਹੋ ਜੀ ਆਪਣੀ ਜ਼ਮੀਨ ਕਿੰਨੀ ਸੀ? 85 ਕਨਾਲਾਂ 85 ਕਨਾਲਾਂ ਤੇ 26 ਕਨਾਲਾਂ 26 ਕਨਾਲਾਂ ਦਾ। ਨਹੀਂ 26 ਇੱਕ ਤੇ 85 ਇੱਕ ਅੱਛਾ 26 ਤੇ 85 ਹਾਂ, ਤੇ ਪਤਾ ਨੀ ਕਿੰਨੀਆਂ ਬਣ ਗਈਆਂ ਜਿੰਨੀਆਂ ਬਣ 6 ਗਈਆਂ। 6 ਕਨਾਲਾਂ ਇੱਕ। 101 ਨਾਲ ਹੋ ਗਈ। ਹਾਂ ਹਾਂ ਹਾਂ। ਅੱਛਾ ਆਪਣਾ ਕੋਈ ਖੂਹ ਖਾ ਵੀ ਹੈ ਸੀ ਜਿੱਥੋਂ ਪਾਣੀ ਕਿੱਥੋਂ ਲਾਉਂਦੇ ਹੋ ਪਾਣੀਆਂ 'ਚ? ਖੂਹ ਤੋਂ ਬਗੈਰ ਤਾਂ ਚੱਲਦਾ ਹੀ ਨਹੀਂ। ਖੂਹ ਜਿਹੜੇ ਹੈਗੇ ਨਹੀਂ ਹਾਂਜੀ ਉਹ ਐਂ ਕਰਕੇ ਇੱਥੇ ਦਾ ਮੇਰੀ ਜ਼ਮੀਨ ਹੈ, ਇੱਧਰ ਮੇਰਾ ਖੂਹ ਆ, ਇੱਧਰ ਤੁਹਾਡੀ ਔਰ ਤੁਹਾਡਾ ਖੂਹ ਆ। ਹੂੰ ਲਾ ਕੇ ਦੁਨੀਆ ਬੈਠੀ ਸੀ, ਸਿੱਖ ਵੀ ਸਨ, ਚੂੜੇ ਵੀ ਸਨ, ਹੂੰ ਮੁਸਲਮਾਨ ਵੀ ਸਨ। ਬਾਕੀ ਹੁਣ ਉਦੋਂ ਨਾਲ ਹੈ ਨਾ, ਉਦੋਂ ਸਕੂਨ ਜ਼ਿਆਦਾ ਹੈ, ਹੁਣ ਸਕੂਨ ਸੀ। ਉਦੋਂ ਸਕੂਨ ਜ਼ਿਆਦਾ ਹੈ ਨਾ ਤੁਹਾਡੇ ਕੋਲ? ਉਦੋਂ ਨਹੀਂ, ਸਾਰੇ ਮੁਲਕ ਹੀ ਸਕੂਨ ਜ਼ਿਆਦਾ ਸੀ, ਅੱਛਾ ਹੁਣ ਸਕੂਨ ਕੋਈ ਨਹੀਂ। ਤੁਹਾਡੇ ਟਾਈਮ 'ਚ ਸਹੀ ਸੀ ਸਕੂਨ, ਤੁਹਾਡੇ ਜੋ ਉਦੋਂ ਦੀ ਗੱਲ ਕਰਦੇ ਪਹਿਲਾਂ ਦੀ। ਹੁਣ ਤੁਹਾਡੇ ਤੇ ਇਹਦੇ ਦਿਨੇ ਹੁਣ ਤਾਂ ਲੁੱਟ ਲੈਂਦੇ ਨੇ। ਦਿਨ ਲੁੱਟਣ ਦੀ ਭੈਣ ਨੂੰ ਜੋ ਬੜਾ ਦਿਨ ਲੁੱਟਣ ਦੀ ਛੱਡ। ਹਾਂ ਹਾਂ ਆਹ ਦੁਕਾਨ ਜਿਹੜੀ ਹੈਗੀ ਨਹੀਂ, ਹਾਂਜੀ ਇਹ ਇੱਥੇ ਇੱਕ ਬਾਬਾ ਮਸੀਤਾ ਹੁੰਦਾ ਸੀ, ਨੰਬਰਦਾਰ ਇਹਦਾ ਦਾਦਾ ਸੀ ਨਾ ਵੈਸੇ। ਹਾਂਜੀ ਤੇ ਉਹਦੇ ਵਕਤ ਦੇ ਵਿੱਚ ਕੋਈ ਵੀ ਬੰਦਾ ਆਵੇ, ਹੂੰ ਉਹ ਜਿੰਨੇ ਜੋਗਾ ਸੀ ਉਹਦਾ ਕੰਮ ਕਰਦਾ ਹੈ। ਹਾਂਜੀ ਤੇ ਰਾਵੀ ਨਹੀਂ, ਜਿਹੜੀ ਰਾਵੀ ਹਾਂਜੀ ਹਾਂਜੀ ਰਾਵੀ ਨੂੰ ਤੇ ਜਾਣਦੇ ਹੋ ਨਾ? ਹਾਂਜੀ ਰਾਵੀ ਦਰਿਆ ਰਾਵੀ ਰਾਵੀ ਤੇ ਉਧਰੋਂ ਹੀ ਆ ਰਹੀ ਨਾ, ਇੰਡੀਆ 'ਚ ਪਾਕਿਸਤਾਨ ਜਾਂਦੀ ਦਾ। ਆਹੋ। ਇਹਦਾ ਪਾਣੀ ਜਿਹੜਾ ਸੀ ਉਹ ਥੱਲੇ ਸੀ ਤੇ ਖੂਨ ਉੱਤੇ ਹੁੰਦਾ ਸੀ। ਇੰਨੀ ਕਤਲੋਗਰਤ ਹੋਈ ਸੀ। ਮੈਂ ਨਾ ਕਿ ਮੈਨੂੰ ਪੂਰੀ ਹੋਸ਼ ਆ, ਹਾਂਜੀ ਕਿਉਂ 13 ਸਾਲਾਂ ਦਾ ਬੱਚਾ ਜਿਹੜਾ ਜਾਂ 13.5 ਦਾ ਛੋਟਾ ਨਹੀਂ ਹੁੰਦਾ। ਹਾਂਜੀ ਹਾਂਜੀ ਮੈਂ ਰਾਤ ਨੂੰ ਸੁੱਤਾ ਸੀ ਉਹ ਕਿ ਨਾ, ਤੇ ਫਿਰ ਕੇ ਸਾਰੇ ਪਿੰਡਾਂ ਜਾਂਦਾ ਹੀ। ਅੱਛਾ ਰਾਤ ਨੂੰ ਖਾਬਾਂ ਵਿੱਚ ਹਾਂ ਆਪਣੇ ਚੜ੍ਹਦੇ ਪੰਜਾਬ ਵੇਖ ਕੇ ਆਉਂਦੇ, ਇੰਡੀਆ ਵਾਲਾ ਪਿੰਡ ਹੈ ਸਾਰਾ ਬੰਦੇ ਰਹਿੰਦੇ ਹੋ। ਹਾਂ, ਸਾਰਾ ਦਿਨੇ ਉੱਠਣਾ ਤੇ ਸੀਓ ਕਹਿ ਜਿਸ ਸਵੇਰੇ ਉੱਠਣਾ ਤਾਂ ਇੱਥੇ ਪਿਆ ਹੁੰਦਾ। ਜਿਹੜੀ ਇਹ ਦੋ ਰੂਹ ਨੇ ਜਿਹੜੇ ਤੁਹਾਡੇ ਕਰਵਾਉਣੇ ਪਿੰਡ ਵਿੱਚ ਖੂਹੀਆਂ ਆ ਪਾਣੀ ਵਾਲੀਆਂ? ਸਾਡੇ ਪਿੰਡ ਦੇ ਵਿੱਚ ਸਭ ਕੁਝ ਸੀ, ਖੂਹੀਆਂ ਵੀ ਸਨ, ਖੂਹ ਵੀ ਸਨ। ਅੱਛਾ ਪਾਣੀ ਜਿੱਥੋਂ ਭਰਦੇ ਹੋ ਪਾਣੀ ਕਿੱਥੇ ਕਰਕੇ ਖੂਹੀ ਸੀ? ਤੁਹਾਡੇ ਘਰ ਦੇ ਲਾਗੇ ਹੀ ਸੀ ਕਿਤੇ? ਸਾਡੇ ਘਰ ਦੇ ਨੇ, ਪਿੰਡ ਦੇ ਵਿੱਚ ਘਰ ਸੀ ਖੂਹੀ ਇੱਕ, ਦੂਜੇ ਬੰਨੇ 4 ਖੂਹੀਆਂ ਜਿਹੜੀਆਂ ਸੀ ਪਿੰਡ ਦੇ 4 ਚੁਫੇਰੇ ਹਨ। ਅੱਛਾ ਕਿਉਂ ਜਿਹੜੇ ਜਿਵੇਂ ਕਿਸੇ ਨੂੰ ਲੋੜ ਪੈ ਪਾਣੀ ਲੈ ਜਾਂਦੇ ਹਨ। ਬਾਬੂ ਸਿੱਖਾਂ ਦਾ ਨਾਂ ਕੋਈ ਯਾਦ ਹੈ? ਸਿੱਖ ਕਿਸੇ ਦਾ ਤੁਹਾਡੇ ਪਿੰਡ ਦੇ ਦਾ, ਉੱਥੋਂ ਵਾਲੇ ਦਾ? ਨਹੀਂ ਬਈ ਮੈਂ ਝੂਠ ਹੀ ਉਹਦਾ ਲੰਬੜਦਾਰ ਕੌਣ ਸੀ ਉੱਥੋਂ ਦਾ? ਹਾਂ ਉੱਥੋਂ ਦਾ ਆਹ ਲੰਬੜਦਾਰ ਤੁਹਾਡੇ ਕੌਣ? ਪਿੰਡ ਦੇ ਨੰਬਰਦਾਰ ਕਿੰਨੇ ਹਨ? ਉਹ ਪੁੱਛ ਲੈ, ਕੋਈ ਨੰਬਰਦਾਰ ਸੀ, ਹਰੀ ਸਿੰਘ ਸੀ ਉਹਦਾ ਨਾਂ। ਹਰੀ ਸਿੰਘ ਆ ਗਿਆ ਨਾ, ਇਹਨਾਂ ਯਾਦ ਹੀ ਹੈ ਤੁਹਾਨੂੰ? ਹਰੀ ਸਿੰਘ ਸੀ ਉਹਦਾ ਨਾਂ, ਇੱਕ ਹੀ ਪੱਤੀ ਸੀ ਹੋਣੀ, ਛੋਟਾ ਜਿਹਾ ਪਿੰਡ 'ਚ ਇੱਕ ਹੀ ਨੰਬਰਦਾਰ ਹੋਣਾ ਮੇਰੇ ਹਿਸਾਬ ਨਾਲ ਨਾ। ਇੱਕੋ ਹੀ ਅੱਛਾ ਤੇ ਨੰਬਰਦਾਰ ਦਾ ਨਾਂ ਸੀ ਹਰੀ ਸਿੰਘ ਹੈ? ਹਰੀ ਸਿੰਘ। ਅੱਛਾ ਅੱਛਾ ਤੁਹਾਡੇ ਪਿੰਡ ਦਾ ਨੰਬਰਦਾਰ ਸੀ ਉਹ। ਸਹੀ ਸਹੀ। ਬਾਬੇ ਉੱਥੇ ਸਿੱਖ ਤੇ ਖੱਤਰੀ ਜਿਹੜੇ ਉਹਨਾਂ ਨਾਲ ਤੁਹਾਡਾ ਰਹਿਣ ਬਹਿਣ ਕਿਵੇਂ ਦਾ ਸੀ ਮੁਸਲਮਾਨਾਂ ਦਾ? ਯਾਰ ਹੁਣ ਜੋ ਕੁਛ ਪਿਆ ਉਦੋਂ ਇੰਝ ਹੀ ਵਰਤਦੇ ਹਨ ਲੋਕ, ਜਿਵੇਂ ਆਪੋ ਵਿੱਚ ਦੀ ਭਰਾ ਵਰਤਦੇ ਨੇ। ਹੁਣ ਆਣ ਕੇ ਨਾ ਹਾਂ ਇਹ ਜਿਹੜਾ ਪਾਣੀ ਹੈ ਕਿ ਨਹੀਂ, ਹੂੰ ਇਹ ਧਰਤੀ ਵੀ ਸਿਰ ਕੱਪਦੀ ਹੈ। ਹੂੰ ਇਹ ਜਿਹੜਾ ਪਾਣੀ ਆ, ਇਹ 4 ਜੋ ਭਰਾ ਨੇ, ਹੂੰ ਤੇ 4 ਭਰਾ ਇਕੱਠੇ ਰਹਿਣ, ਹੂੰ ਤੇ ਇੱਕ ਜਣਾ ਵੀ ਕਿਸੇ ਆਣ ਮਕਾਨ ਤੇ ਜਾਂ ਵਿਆਹ ਤੇ ਚੱਲੇ ਸਰ ਨਹੀਂ ਜਾਂਦਾ। ਹਾਂਜੀ ਤੇ ਜਦੋਂ ਹੋ ਗਿਆ ਵੱਖੋ ਵੱਖੀ, ਤੇ ਉਦੋਂ ਚਾਰੇ ਜਾਣਗੇ ਨਾ ਵੱਖੋ ਵੱਖੀ, ਤੇ ਤਾਂ ਹੀ ਆ ਨਾ। ਇਕੱਠ 'ਚ ਮੌਜ ਬੜੀ ਸੀ ਪਰ ਹੁਣ ਰਹੀ ਨਹੀਂ, ਤੇ ਨਾਲੇ ਕਿਸੇ ਦਾ ਹੋਵੇ ਤੇ ਕੋਈ ਵੱਖ ਹੋਵੇ। ਤੇ ਬਾਬੇ ਉੱਥੇ ਫਿਰ ਤੁਹਾਡੇ ਪਿੰਡ ਪੁੰਡ ਤੇ ਕੋਈ ਹਮਲਾ ਤਾਂ ਨਹੀਂ ਆਇਆ ਉੱਥੇ ਤੁਹਾਡੇ, ਜੇ ਤੁਸੀਂ ਤੁਰ ਲਗੇ ਹੋ ਪਿੰਡ 'ਚ? ਯਾਰ ਤੈਨੂੰ ਅੱਗੇ ਤੇ ਆਖਿਆ ਵੀ ਮੈਂ ਤੇ ਤੈਨੂੰ ਦੱਸਣ ਦਿਆ ਵੀ ਹਮਲਾ ਛੱਡ ਕੇ ਇੱਕ ਬਾਬੇ ਉਹ ਇਹਦੇ ਵਿੱਚ ਦੂਜੇ ਨਾਰਾਜ਼ ਕਿਉਂ ਹੁੰਦੇ? ਮੈਂ ਤੁਹਾਨੂੰ ਇਹ ਕਹਿੰਦਾ ਸਾਨੂੰ ਸੁਣਾਓ ਨਾ। ਸੁਣਾਵਾਂ ਤੁਹਾਨੂੰ ਕੀ, ਮੈਂ ਨਾ ਕਿ ਉਦੋਂ ਤੇ ਇੰਨਾ ਸੀ ਕਿ ਜਿਵੇਂ ਨਾ ਹਾਂਜੀ ਅਜੇ ਕੁੱਤਾ ਮਰ ਜਾ ਨਾ, ਹਾਂਜੀ ਤੇ ਉਹਨੂੰ ਝੂਕ ਲਾ ਮੈਨੂੰ ਸੁੱਟ ਦਿੰਦੇ। ਉਦੋਂ ਬੰਦੇ ਦੀ ਕਦਰ ਇੰਨੀ ਕੁੱਤੇ ਜਿੰਨੀ ਵੀ ਨਹੀਂ ਸੀ। ਤੁਹਾਨੂੰ ਕੋਈ ਦੱਸ- ਪੁੱਛਣ ਦੱਸਣ ਵਾਲਾ ਨਹੀਂ, ਜਿੰਨਾ ਮਰਜ਼ੀ ਮਾਰੀ ਜਿੰਨਾ ਮਰਜ਼ੀ ਵੱਡੀ ਕੱਟੀ ਜਾਓ।
ਪੁੱਛਣਾ ਕਿ ਜੀ ਜੋ ਉਜਾੜਾ ਪਿਆ ਸੀ ਘੁੰਮਦੀ ਵੀ ਅੱਛਾ ਜੀ ਤੁਸੀਂ ਪਿੰਡੋਂ ਨਿਕਲ ਲੱਗੇ ਹੋ, ਤੁਹਾਡੇ ਪਿੰਡ 'ਚ ਹਮਲਾ ਹੋਇਆ ਜਾਂ ਨਹੀਂ ਤੁਹਾਡੇ ਤੇ? ਨਾਲ ਦੇ ਪਿੰਡ ਵਾਲਿਆਂ ਕੀਤਾ ਜਾਂ ਕੋਈ ਮੁਸਲਮਾਨ ਤੁਹਾਡਾ ਨੁਕਸਾਨ ਹੋਇਆ, ਉਹ ਘਰ ਸੜਿਆ ਹੋਵੇ ਤੁਹਾਡਾ, ਕਿਵੇਂ ਦਾ ਕੋਈ ਵਾਕਿਆ ਹੋਇਆ? ਉਹ ਪਾਕਿਸਤਾਨ ਉਹਨਾਂ ਨੇ ਲੋਕਾਂ ਨੇ ਜਿਹੜੇ ਸਾਡੇ ਪਿਓਾਂ ਨਾਲ ਵਾਹਦੇ ਹੰਡਾਉਂਦੇ ਨਾ, ਹਾਂਜੀ ਉਹ ਸਾਨੂੰ ਪਾਰ ਵੀ ਆਪ ਹੀ ਨਿਕਾਲ ਕੇ ਗਏ। ਤੁਹਾਨੂੰ ਪਿੰਡ ਦੇ ਜਿਹੜੇ ਨੇ ਸਿੱਖ ਜਿਹੜੇ ਤੁਹਾਡੇ ਗੁਆਂਢੀ ਤੁਹਾਡੇ ਪਿੰਡ ਦੇ ਤੁਹਾਨੂੰ ਉਹਨਾਂ ਫਸ ਕੇ ਆਪ ਛੱਡ ਕੇ ਗਏ? ਆਪ ਪਾਰ ਨਿਕਾਲ ਕੇ ਗਏ ਦਰਿਆ ਤੇ ਵੱਡੋ ਮੱਲੀ ਸੁਣੀ ਜੇ? ਹਾਂਜੀ ਹਾਂਜੀ ਸੁਣਿਆ ਬੱਦੂ ਮੱਲੀ। ਵੱਡੋ ਮੱਲੀ ਸਾਡੇ ਪਿੰਡੋਂ ਇੰਝ ਸੀਗੇ ਜਿਵੇਂ ਜੱਲਣੇ। ਅੱਛਾ ਅੱਛਾ ਅੱਛਾ, ਉਹ ਤੋਂ ਸਾਹਮਣਾ ਸੀ ਬਾਰਡਰ ਤੁਹਾਡੇ ਪਰਲੀ ਸਾਈਡ ਹੈ, ਜਿਵੇਂ ਜੱਲਣੇ ਆ ਸਮਝ ਲੱਗ ਗਈ। ਹਾਂਜੀ ਬੱਦੂ ਮੱਲੀ ਰੋਡ ਸਾਈਡ ਤੇ ਪਾਕਿਸਤਾਨ। ਨਾਰੋਵਾਲ ਸਾਡੇ ਕੋਲ ਇੰਨਾ ਸੀ ਕਿ ਜਿੰਨਾ ਇੱਥੋਂ ਹਾਫਸਾ ਬਾਹਰ ਹਾਫਸਾ ਕਿੰਨੇ ਮੀਲ ਹੈ ਬਈ ਇੱਥੋਂ? 11 ਕਿਲੋਮੀਟਰ। ਤੇ ਉਹ 9 ਕਿਲੋਮੀਟਰ 9 ਕੋ ਸੀ। ਚਲੋ ਉਹਨਾਂ ਕੀ ਬਣ ਗਿਆ ਹੋਣਾ। ਕਿਹੜਾ ਸੀ ਪਿੰਡ? ਨੌਕੋ ਨਾਰੋਵਾਲ। 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 ਅੱਛਾ ਅੱਛਾ ਅੱਛਾ, ਵੀ ਬਾਰਡਰ ਦੇ ਬਿਲਕੁਲ ਕਰੀਬ ਸੋ ਇਹਦਾ ਮਤਲਬ। ਤੇ ਹਾਂ ਅਸੀਂ ਜਿਵੇਂ ਛੱਪੜ ਵਾਲੇ ਛੱਪੜੋਂ ਪਾਰ ਹੋ ਜੇ ਤਾਂ ਪਾਕਿਸਤਾਨ ਆ ਇੱਧਰ ਆਏ। ਅੱਛਾ ਅੱਛਾ, ਫਿਰ ਉਂਝ ਨਹੀਂ ਨਾਲ ਦੇ ਪਿੰਡ ਪੁੰਡ ਪਏ ਤੇ ਨਹੀਂ ਤੁਹਾਨੂੰ ਲੁੱਟਣ ਵਾਲੇ? ਪਿੰਡ ਤੋਂ ਇਲਾਵਾ ਤੁਹਾਡੇ ਨਾਲ ਜਿਹੜੇ ਦੂਰ ਦੂਰ ਉੱਥੇ ਪਿੰਡ ਸਨ, ਉੱਥੋਂ ਦੇ ਕੋਈ ਸਿੱਖ ਕੋਈ ਖੱਤਰੀ ਜਾਂ ਕੋਈ ਲਟੇਰੇ ਤੁਹਾਨੂੰ ਲੁੱਟਣ ਤੇ ਨਹੀਂ ਆਉਂਦੇ ਪੈਂਦੇ ਹਾਂ ਪੈਣ ਨੂੰ ਕੁਛ ਕਰਦੇ ਹਾਂ ਕਿ ਨਹੀਂ? ਯਾਰ ਤੈਨੂੰ ਮੈਂ ਦੱਸਿਆ ਕਿ ਜਿਨ੍ਹਾਂ ਨੇ ਸਾਡੇ ਬੜੇ ਪਿਆਰ ਸੀ ਸਾਨੂੰ ਦਰਿਆਵਾਂ ਪਾਰ ਕਰਕੇ ਛੱਡ ਦਿੱਤਾ। ਬਾਬੇ ਉਹ ਤਾਂ ਕਰ ਗਏ, ਉਂਝ ਮੈਂ ਕਿਹਾ ਤੁਹਾਨੂੰ ਲੁੱਟਣ ਵਾਸਤੇ ਪਏ ਕਿ ਨਾ? ਲਾਮ ਦੇ ਪਿੰਡ ਵਾਲੇ ਮੈਂ ਗੱਲ ਕਰਨਾ, ਤੁਹਾਡੇ ਪਿੰਡ ਦੇ ਤੇ ਤੁਹਾਨੂੰ ਛੱਡ ਕੇ ਗਏ? ਨਹੀਂ ਕੋਈ ਨਹੀਂ ਪਿਆ। ਅੱਛਾ ਅੱਛਾ, ਤੁਹਾਡਾ ਨੁਕਸਾਨ ਨਹੀਂ ਉੱਥੇ ਪਿੰਡ 'ਚ ਕੋਈ ਹੋਇਆ? ਨਾ। ਤੇ ਕੀ ਕੁਝ ਪਿੰਡੋਂ ਲੈ ਕੇ ਫਿਰ ਨਿਕਲੇ? ਅਸੀਂ ਹਾਂਜੀ ਹਾਂਜੀ, ਤੁਸੀਂ ਤੁਹਾਡੀ ਗੱਲ ਹੀ ਕਰਨ ਰਹੇ ਹੈਗੇ। ਅਸੀਂ ਲੈ ਕੇ ਨਿਕਲੇ ਹਾਂ ਆਪਣੀਆਂ ਜਾਨਾਂ। ਕੋਈ ਸ਼ੈ ਨਹੀਂ ਛੇੜੀ ਇੰਜ ਭਰੇ ਕਰ ਚੁੱਕੇ ਜਾਂਦੇ ਕੀ ਚੁੱਕ ਲੈਂਗਾ ਤੂੰ? ਇੱਥੇ ਤੈਨੂੰ ਹੋ ਜਾਏ ਨਾ ਹੁਕਮ ਤੇ ਕੀ ਚੁੱਕੇਗਾ? ਬੜਾ ਕਰੇਗਾ ਦੇਖੋ ਕੱਪੜਾ 2-4 ਲੈ ਲੈਂਗਾ ਜਿਹੜਾ ਕੋਈ ਲੇੜ ਕੇ। ਯਾਨੀ ਭਰੇ ਘਰ ਇੰਜ ਛੱਡੇ ਜੋ ਕੁਝ ਆਇਆ ਸੀ, ਆਪਣੀ ਜਾਨਾਂ ਲੈ ਕੇ ਬਾਹਰ ਨਿਕਲੇ। ਸ਼ੁਕਰ ਕਰੋ ਕਿ ਜਿਹੜੇ ਆ ਵੀ ਗਏ।